वास्ते सुन के मेरे पुत दा मारिया ठीक है उस तो बाद ਤੁਹਾਡਾ ਬੇਟਾ ਮੁਦਈ ਬਣਿਆ खिदमत तादी दे अंदर आएंगे मेरी गरीबनी दी अल्लाह तो सवा ते तादे तो सवा दुनिया ते कोई आसरा नहीं इस जुर्म की सजा मिल रही है कि वो मुदई क्यों बनया मुदई क्यों बनया ठीक है ਸਾਡੇ ਪੁੱਤ ਦੀਆਂ ਬਾਹਾਂ ਬੰਨ ਕੇ ਤੇ ਹੱਥ ਜੋੜ ਕੇ ਅੱਖਾਂ ਨੂੰ ਕੁਰਬਾਨਾ ਦੇ ਕੇ मेरा ਸਾਨੂੰ ਨਹੀਂ ਪਤਾ ਪੁਲਿਸ ਨੇ ਮਾਰੇ ਕਿ ਉਹਨਾਂ ਨੇ ਬੰਦਿਆਂ ਹੋਇਆ ਕਿੰਨੇ ਮਾਰੇ ਨੇ ਸਾ ਡੋਗਰਾ ਸਾਡੇ ਪੈਰ ਵੱਜੇ ਨੇ ਜੀ ਸਾਡੇ ਜਿਹੜੇ ਮੁਜਰਮ ਨੇ ਨਾ ਉਹਨਾਂ ਨੇ ਮਾਰੇ ਮੁਜਰਮ ਜੱਟ ਨੇ बिस्मिल्लाहिर्रहमानिर्रहीम अस्सलाम वालेकुम नाजरीन, मैं हूँ जहांगीर याद, आप देख रहे हैं बोल्ड न्यूज़ 42। नाजरीन, कानून जो है वो किसी मशहूर फिलासफर ने कहा कि एक मकड़ी का जाला है जिसमें जो ताकतवर हैं वो तो उसमें से निकल जाते हैं, लेकिन जो छोटे कीड़े मकोड़े जो होते हैं जिनकी ताकत कम होती है वो उसमें से फंस जाते हैं और फिर ज़िंदगी भर उनका जो है वहाँ पे बसेरा होता है और वहाँ से उनका बच के निकलना मुश्किल होता है। अभी भी यहाँ पे एक ऐसा ही केस हमारे पास मौजूद है। इस वालदा का जो बेटा है उसको पुलिस ने सर्विसेज हॉस्पिटल में इस वक्त जो है गोलियां मारने के बाद, इनके मुताबिक उन्होंने उनको ज़ख्मी किया है, गोलियां मारी और अब वो वहाँ पर मौजूद है। और नाजरीन, और ये जो वालदा है इसका कहना है कि मेरा बेटा बेकसूर है, मेरे 2 भाइयों को कत्ल किया गया है और जो मेरा बेटा मुद्दई था जिसको गोलियां मार के इस वक्त अपना सर्विसेज हॉस्पिटल में ज़ख्मी हालत में रखा गया हुआ है इलाज के लिए, उसके ऊपर ही जो दूसरी पार्टी है उसने पुलिस के साथ साझबाज कर उसके ऊपर एक और बंदे का कत्ल डाल दिया है और यूं पुलिस ने उस बंदे को हिरासत में लिया हुआ है ज़ख्मी करने के बाद। हालांकि इनका कहना है कि बेटे के पास कोई ऐसी चीज़ नहीं थी कि जिसमें उसको गिरफ्तार किया जाता। ये हमारी की मसला है जनाब मेरा बच्चा जनाब मेरा बेटा और मैं मेरी नौ ਅਸੀਂ ਗੱਡੀ ਦੇ ਆਪਣੀ ਗੱਡੀ ਦੇ ਉੱਤੇ ਆ ਮੌਜੂਦਾ 3 ਜਾਣੇ। ਉਧਰੋਂ ਚਿੱਟੀ ਕਾਰ ਆਈ ਹੈ ਜਨਾਬ, ਸਾਡੇ ਦੁਸ਼ਮਣ ਨੇ, ਉਹਨਾਂ ਨੇ ਸਾਨੂੰ ਗੱਡੀ ਮਾਰੀ ਹੈ, ਗੱਡੀ ਮਾਰ ਕਰ ਉਹਨਾਂ ਸਾਨੂੰ ਡੇਗ ਦਿੱਤਾ ਹੈ, ਅਸੀਂ ਭੱਜ ਗਏ ਆ ਵਾਪਸ। ਜਿਹੜਾ ਮੇਰਾ ਬੇਟਾ ਹੈ ਉਹਦੇ ਮਗਰ ਬੰਦੇ ਲੱਗ ਗਏ ਨੇ, ਉਹਨਾਂ ਨੇ ਮੇਰੇ ਬੇਟੇ ਕੋ ਫੜਾ ਦਿੱਤਾ ਹੈ, ਫੜਾ ਕੇ ਫਿਰ ਮੁੜ ਕੇ ਉਹਨਾਂ ਨੇ ਰੱਖਿਆ ਮੇਰਾ ਬੇਟਾ 3 ਦਿਨ ਤੇ ਪੀਰ ਵਾਲਾ ਦਿਨ ਦਾ ਵਕੂਆ ਹੈ ਉਹਨਾਂ ਨੇ ਤੇ ਨਹੀਂ ਪੀਰ ਦਾ ਵਕੂਆ ਹੈ ਮੇਰੇ ਪੁੱਤ ਦਾ, ਠੀਕ ਹੈ। ਉਹਨਾਂ ਨਹੀਂ ਦਿੱਤਾ, ਮੈਂ ਕੋਈ ਥਾਣਾ ਨਹੀਂ ਛੱਡਿਆ, ਨਾ ਮੈਂ ਛੱਡੀ ਆ ਕੀ ਨਾਮ ਆ ਉਹਦਾ ਚੀਚਾਵਤਨੀ, ਨਾ ਮੈਂ ਜ਼ਿਲ੍ਹਾ ਤੁਹਾਨੂੰ ਕਿਸੇ ਨੇ ਇਤਲਾਹ ਨਹੀਂ ਦਿੱਤੀ ਪੁਲਿਸ ਨੇ? ਨਹੀਂ। ਤੁਸੀਂ ਕਿਸ ਤਰ੍ਹਾਂ ਲੱਭਿਆ ਕਿ ਤੁਹਾਡਾ ਬੇਟਾ ਜਿਹੜਾ ਹੈਗਾ ਵੇ ਉਹ ਸਰਵਿਸ ਹਸਪੀਟਲ ਦੇ ਵਿੱਚ ਜ਼ਿੰਦਗੀ ਮੌਤ ਦੀ ਕਸ਼ਮਕਸ਼ ਦੇ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਹੈਗਾ? ਪੁਲਿਸ ਦੀ ਰਿਆਸਤ ਚ ਸਾਡੇ ਘਰ ਦੁੱਧ ਹੀ ਆਉਂਦਾ ਹੈ, ਬਿੱਲਾ ਦੁੱਧ ਲੈਣ ਵਾਸਤੇ। ਉਹਨਾਂ ਨੇ ਆਖਿਆ ਵੀ ਤੁਸੀਂ ਜਾ ਕੇ ਆਪਣਾ ਬੇਟਾ ਉੱਥੇ ਵੇਖਣਾ ਹੈ ਦੂਸਰਾ ਸਰਵਿਸ ਹਸਪਤਾਲ ਜਨਾਬ, ਉੱਥੇ ਆ ਕੇ ਅਸੀਂ ਵੇਖਿਆ ਆ ਪਹਿਲੋਂ ਸਾਰੇ ਥਾਣਿਆਂ ਨਹੀਂ, ਪੁਲਿਸ ਨੇ ਕਿਸੇ ਬੰਦੇ ਨੇ ਤੁਹਾਨੂੰ ਆਣ ਕੇ ਮੈਸੇਜ ਦਿੱਤਾ ਹੈ, ਪੈਗਾਮ ਦਿੱਤਾ ਪੁਲਿਸ ਨੇ ਕਿ ਤੁਹਾਡਾ ਬੰਦਾ ਜਿਹੜਾ ਹੈਗਾ ਸਾਡੇ ਕੋਲ ਹੈਗਾ? ਨਹੀਂ, ਮੈਂ ਪੁਲਿਸ ਨੂੰ ਪੁੱਛਦੀ ਰਹੀ, ਪੁਲਿਸ ਨੇ ਕਿਹਾ ਅਸੀਂ ਨਹੀਂ ਤੁਹਾਡਾ ਬੇਟਾ ਫੜਿਆ। ਜੇ ਮੈਂ ਕੰਮ ਵਾਲੇ ਬੰਗਲੇ ਪੁੱਛਿਆ ਉਹਨੇ ਕਿਹਾ ਨਹੀਂ ਤੁਹਾਡਾ ਬੇਟਾ ਫੜਿਆ। ਤੁਸੀਂ ਸਾਰੇ ਥਾਣੇ 'ਚ ਗਏ ਹੋ? ਥਾਣੇ ਮੈਂ ਆ 4 ਥਾਣੇ ਖੋਲੇ ਨੇ। ਕਿੰਨੇ ਦਿਨ ਹੋ ਗਏ ਨੇ ਇਸ ਵਾਕਿਏ ਨੂੰ? ਇਸ ਵਾਕਿਆ ਨੂੰ ਅੱਜ 4 ਦਿਨ ਨੇ। ਅੱਛਾ। ਪੀਰ ਵਾਲੇ ਦਿਨ ਦਾ ਵਾਕਿਆ ਹੈ ਜਨਾਬ, ਨਾ ਮੇਰੀ ਪੁਲਿਸ ਸੁਣਦੀ ਆ ਨਾ ਮੈਂ ਜਾਣੀ ਆ ਉੱਤੇ, ਮੇਰੀ ਕੋਈ ਨਹੀਂ ਗਰੀਬਨੀ ਨਹੀਂ ਸੁਣਦਾ ਜਨਾਬ। ਮੇਰਾ ਬੱਚਾ ਮਰਨਾਊ ਆ ਮੇਰਾ ਨਿੱਕਾ ਜਿਹਾ ਬੱਚਾ, ਮੀਆਂ ਮੇਰਾ ਕੁਛ ਨਹੀਂ ਕਰਦਾ, ਮੈਂ ਮਿਹਨਤ ਮਨਜ਼ੂਰੀ ਲੋਕਾਂ ਦੀਆਂ ਕੋਠੀਆਂ 'ਚ ਕਰਦੀ ਆ। ਦੂਸਰਾ ਮੇਰਾ ਬੱਚਾ ਜਿਹੜਾ ਉਹ ਵੀ ਕੁਛ ਨਹੀਂ ਕਰਦਾ, ਮੈਂ ਝੂਠੋ ਤੇ ਗੋਡਾ ਟੁੱਟਾ ਮੇਰੇ ਮੀਏ ਦਾ ਜਨਾਬ। ਮੈਂ ਆਪਣੇ ਬੱਚਿਆਂ ਦਾ ਪੇਟ ਖਰੇ ਕਿਵੇਂ ਪੂਜਾ ਕਰਦੀ ਆ ਜਨਾਬ। ਲਾ ਝੂਠੇ ਨਿਜ਼ਾਮ ਮੇਰੇ ਬੇਟੇ ਤੇ ਜਿੱਥੋਂ 2 ਸਾਲ ਤੇ 2 ਮਹੀਨੇ ਚੌਥਾ ਮਹੀਨਾ ਚੜ ਪਿਆ ਹੈ ਮੇਰੇ ਭਾਈਆਂ ਕਤਲ ਹੋਇਆ ਨੂੰ। ਜੋ ਮੇਰੇ ਭਾਈ ਕਤਲ ਹੋ ਗਏ ਮੈਂ ਦੁਨੀਆ ਨੇ ਸਾਡੇ ਤੇ ਝੂਠ ਮਾਰ ਮੇਰੇ ਬੇਟੇ ਤੇ 15 ਪਰਚੇ 16 ਦਿੱਤੇ ਨੇ, ਉਹਦੇ ਉੱਤੇ 15 ਪਰਚੇ ਦੱਸਦੇ ਨੇ। ਕਿਸ ਚੀਜ਼ ਦੇ ਪਰਚੇ ਦਾ? ਡਕੈਤੀ ਦੇ ਨੇ? ਡਕੈਤੀ ਦਾ ਪਰਚਾ ਦੇਤਾ, ਚੋਰੀਆਂ ਦਾ ਪਰਚਾ ਦੇਤਾ, ਇੰਜ ਕਰਕੇ ਜਨਾਬ ਪਿੱਛੋਂ ਵੇਖਿਆ ਜਾਵੇ 2 ਸਾਲਾਂ ਤੋਂ ਤਾਂ ਚੌਥੇ ਮਹੀਨੇ ਤੋਂ ਮੇਰੇ ਬੇਟੇ ਤੇ ਕੋਈ ਚੋਰੀ ਦਾ ਪਰਚਾ ਕੋਈ ਡਕੈਤੀ ਦਾ ਪਰਚਾ ਨਿਕਲ ਆਵੇ। ਰਸ਼ੀਦਾ ਬੀਬੀ ਆ
ਆਪ ਜਵਾਬਦਾਰ ਹੋਏਗੀ। ਮੇਰੇ ਬੱਚੇ ਤੇ ਪਿੱਛੋਂ ਕੋਈ ਪਰਚਾ ਚੋਰੀ ਦਾ ਡਕੈਤੀ ਦਾ ਨਹੀਂ। ਜਦੋਂ ਦੀ ਦੁਸ਼ਮਣੀ ਸ਼ੁਰੂ ਹੋਈ ਉਸ ਤੋਂ ਬਾਅਦ ਹਾਂ ਪਰਚੇ ਉਸ ਤੋਂ ਬਾਅਦ ਹੋਏ ਨੇ। ਹਾਂ ਉਹ ਤੋਂ ਬਾਅਦ ਪਰਚੇ ਮੇਰੇ ਬੱਚੇ ਤੇ ਦੇਈ ਆਉਂਦੀ, ਪੁਲਿਸ ਫੜੇ ਦਈ ਫੜਨ ਮੇਰੇ ਪੁੱਤ ਤੇ ਪਰਚੇ ਦਵਾਈ ਆਉਂਦੇ ਨੇ ਨਾਲ ਛਾਤਬਾਦ ਹੋ ਕੇ। ਠੀਕ ਹੈ, ਮੇਰੇ ਪੁੱਤ ਨੂੰ ਮਾਰਨਾ ਚਾਹੁੰਦੇ ਨੇ। ਮੈਂ ਆਪਣੇ ਪੁੱਤ ਦੀ ਹਿਫਾਜ਼ਤ ਵਾਸਤੇ ਤੁਹਾਡੇ ਕੋਲ ਜਨਾਬ ਖਿਦਮਤ ਤੁਹਾਡੀ ਦੇ ਅੰਦਰ ਆਈ ਹੈ। ਮੇਰੀ ਗਰੀਬਨੀ ਦੀ ਅੱਲਾ ਤੋਂ ਸਿਵਾ ਤੇ ਤੁਹਾਡੇ ਤੋਂ ਸਿਵਾ ਦੁਨੀਆ ਤੇ ਕੋਈ ਆਸਰਾ ਨਹੀਂ। ਤੇ ਮੇਰੀ ਖੁਦਾ ਵਾਸਤੇ ਸੁਣ ਕੇ ਮੇਰੇ ਪੁੱਤ ਦਾ ਪਰਚਾ ਵੀ ਹੋ ਜਾਵੇ। ਜੋ ਮੇਰੇ ਪੁੱਤ ਤੇ ਇਹਨਾਂ ਨੇ ਜ਼ੁਲਮ ਕੀਤੇ ਨੇ ਸਭ ਜਨਾਬ ਝੂਠੇ ਕੀਤੇ ਨੇ। ਤੇ ਜਿਹੜਾ ਮੇਰੇ ਪੁੱਤ ਤੇ ਛਾਈਵਾਲ ਪਰਚਾ ਦਿੱਤਾ ਵਾ ਸ਼ਾਦਬਾਦ ਪੁਲਿਸ ਨੇ ਹੋ ਕੇ, ਮੇਰਾ ਪੁੱਤ ਮੌਕੇ ਤੇ ਘਰ ਸੀ ਜਨਾਬ। ਠੀਕ ਹੈ, ਇਹ ਝੂਠ ਮਾਰ ਕੇ ਮੇਰੇ ਪੁੱਤ ਤੇ ਪਰਚੇ ਦੇ ਮੇਰਾ 18 ਸਾਲਾਂ ਦਾ ਬੱਚਾ ਹੈ ਜਿਹਨੂੰ ਵਿੰਨ ਕੱਟਿਆ ਹੈ। ਇਹ 18 ਸਾਲਾਂ ਤੋਂ ਮੇਰੇ ਬੱਚੇ ਤੇ ਜ਼ੁਲਮ ਕਰਦੇ ਆਏ ਨੇ। ਠੀਕ ਹੈ, ਹਲੇ ਮੇਰੇ ਪੁੱਤ ਦੀ ਹੁਣ 20 ਸਾਲ ਉਮਰ ਹੋਈ ਹੈ। ਜਿੱਥੋਂ ਮੇਰੇ ਪੁੱਤ ਦੇ ਪੇਸ਼ ਪੈ ਗਏ ਨੇ 18 ਸਾਲ ਪੇਸ਼ ਪੈ ਗਏ ਬੰਦੇ, ਜਿੱਥੋਂ ਮੇਰੇ ਵੀਰ ਕਤਲ ਹੋ ਗਏ ਨੇ। ਡੋਗਰ ਤੇ ਮਾਛੀ ਤੇ ਕੀ ਨਾਮ ਜੰਬਲ ਜੱਟ, ਇਹਨਾਂ ਨੇ ਸਾਡੇ ਘਰ ਦਾ ਕੱਖ ਨਹੀਂ ਛੱਡਿਆ ਜਨਾਬ। ਮੈਂ ਘਰ ਦੀਆਂ ਇੱਟਾਂ ਵੀ ਵੇਚ ਕੇ ਆਪਣੇ ਬੇਟੇ ਦੀਆਂ, ਮੇਰੇ ਭਾਈਆਂ ਦੀਆਂ ਇੱਟਾਂ ਵੀ ਲੈ ਗਏ ਨੇ, ਇੱਟਾਂ ਵੀ ਘਰ ਦੀਆਂ ਲੈ ਮੇਰੇ ਗਏ। ਭਾਈਆਂ ਦਾ ਸਮਾਨ ਵੀ ਲੈ ਗਏ ਨੇ। ਇਹਦੇ ਵਾਲਾ ਤੋਂ ਬੱਚੇ ਦੇ ਹਾਂਜੀ ਠੀਕ ਹੈ। ਹਾਂਜੀ। ਤੇ ਮੇਰੇ ਤੁਸੀਂ- ਝੂਠੇ ਪੁੱਤਰ ਤੇ ਝੂਠੇ ਪਰਚੇ ਦੇਣ ਦੀ ਪੁਲਿਸ ਅੱਛਾ, ਸ਼ਾਦਬਾਦ ਹੋ ਕੇ। ਯਾਨੀ ਇਹ ਜਿਸਲੇ ਆਪਣਾ ਦੁਸ਼ਮਣੀ ਹੋਈ ਹੈ, ਹਾਂਜੀ। ਜਿਸਲੇ ਉਹਨਾਂ ਨੇ ਇਹਨਾਂ ਦੇ ਦੋ ਭਰਾਵਾਂ ਨੂੰ ਮਾਰਿਆ ਹੈ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਬੇਟਾ ਮੁਦਈ ਬਣਿਆ ਹੈ, ਹਾਂਜੀ। ਠੀਕ ਹੈ। ਉਸ ਪਰਚੇ ਦੇ ਵਿੱਚ ਤੁਹਾਡਾ ਬੇਟਾ ਮੁਦਈ ਹੈ, ਹਾਂਜੀ ਠੀਕ ਹੈ। ਔਰ ਇਸ ਬੇਟੇ ਨੂੰ ਇਸ ਜੁਰਮ ਦੀ ਸਜ਼ਾ ਮਿਲ ਰਹੀ ਹੈ ਕਿ ਉਹ ਮੁਦਈ ਕਿਉਂ ਬਣਿਆ ਹੈ। ਮੁੰਡਾ ਕਿਉਂ ਬਣਿਆ ਠੀਕ ਹੈ। ਉਸੇ ਸੁਝਾਅ ਅੱਛਾ, ਹੁਣ ਉਹ ਕਿੰਨੇ ਦੂਜੇ ਬੰਦੇ ਕਿੰਨੇ ਮਾਰੇ ਨੇ? ਉਹ ਬੰਦਾ ਕਿੰਨੇ ਸਾਨੂੰ ਮਾਰਿਆ ਨਹੀਂ ਤੇ ਤੁਹਾਡੇ ਪਤਾ। ਬੇਟੇ ਦੇ ਉਹ ਮਾਰਿਆ? ਮੋਚੀਆਂ ਦਾ ਬੰਦਾ ਮਾਰਿਆ ਇਹਨਾਂ ਇਹਨਾਂ ਨੇ। ਨੇ ਮੋਚੀਆਂ ਦਾ ਬੰਦਾ ਮਾਰਿਆ, ਇਹਨਾਂ ਮਾਛੀਆਂ ਨੇ ਉਹਨਾਂ ਦਾ ਬੰਦਾ ਮਾਰਿਆ ਤੇ ਉਹਨਾਂ ਨੇ ਉਹਨਾਂ ਦਾ ਮਾਰਿਆ। ਸਾਨੂੰ ਮੋਚੀਆਂ ਦਾ। ਜਨਾਬ ਸਾਡੇ ਤਾਂ ਝੂਠਾ ਸਾਡੇ ਬੰਦੇ ਨੇ। ਝੂਠਾ ਬੱਚੇ ਦਾ ਇੰਤਜ਼ਾਮ ਲਾਉਂਦਾ ਮੇਰਾ ਸਰ। ਭਾਈਆਂ ਆਪਸ ਉਹਨਾਂ ਦੀ ਸੁਲਹ ਹੋ ਗਈ ਹੈ। ਨਹੀਂ ਸਰ, ਉਹਨਾਂ ਦਾ ਸਾਨੂੰ ਨਹੀਂ ਕੇਸ ਚੱਲਣ ਦਿਆ ਪਤਾ ਸੁਲਾਇਆ ਕਿ ਨਹੀਂ। ਉਹਨਾਂ ਦਾ ਬੰਦਾ ਉਹਨਾਂ ਮੇਰੇ ਦਾ ਮਾਛੀਆਂ। ਉਹਨਾਂ ਦਾ ਬੰਦਾ ਹੈ। ਤੁਹਾਡੇ ਤੇ ਵੀ ਪਾਤਾ ਹੈ। ਹਾਂਜੀ, ਸਾਡੇ ਉਹਨਾਂ ਦਾ ਬੱਚੇ ਬੰਦਾ ਵੀ ਮਾਛੀਆਂ ਦਾ ਜੇਲ੍ਹ ਪੁਲਿਸ ਦੇ ਕੀ ਵਿੱਚ। ਕਹਿੰਦੀ? ਪੁਲਿਸ ਕੀ ਕਹਿੰਦੀ? ਪੁਲਿਸ ਕਹਿੰਦੀ ਹੈ ਸੁਣਦੀ ਵੀ ਨਹੀਂ। ਤੁਸੀਂ ਸਾਡੀ ਸੁਣਦੀ ਨਹੀਂ ਗੱਲ, ਉਹ ਕਾਹਲੇ ਵੀ ਨਹੀਂ ਸੁਣਦੇ ਹੁਣ ਸਾਡੀ। ਤੁਸੀਂ ਗਏ ਹੋ ਆਪਣਾ ਸਰਵਿਸ ਹਸਪਤਾਲ ਦੇ ਵਿੱਚ ਤੇ ਹਾਂਜੀ। ਕੀ ਕਿਹਾ ਉਹਨਾਂ ਨੇ? ਉਹ ਆਂਦੇ ਸਾਡੀ ਗੱਲ ਹੀ ਨਹੀਂ ਸੁਣਦਾ ਕੋਈ ਵੀ। ਨਹੀਂ, ਤੁਹਾਨੂੰ ਬੇਟੇ ਨਾਲ ਮਿਲਣ ਦੇ ਰਹੇ ਨੇ ਕਿ ਨਹੀਂ? ਮਿਲਣ ਦਿੰਦੇ ਨੇ, ਮਿਲਣ ਨਹੀਂ ਦਿੰਦੇ। 2 ਮਿੰਟ ਗੱਲ ਕਰਾਉਂਦੇ ਜਾਂਦੇ ਬਾਹਰ ਕੇ ਬਾਹਰ ਚਲੇ ਜਾਓ। ਬੀਬੀ ਰੋਲਾ ਕਹਿੰਦੇ ਪਾਈ। ਕੀ ਜ਼ਖਮੀ- ਕਹਿੰਦੇ ਨੇ ਤੇ ਕੀ ਇਹ ਕਿਉਂ ਪੜਿਆ ਇਹਨਾਂ ਨੇ? ਤੂੰ ਕਹਿੰਦੇ ਜ਼ਖਮੀ ਬੱਚਾ ਤੁਹਾਡਾ ਨਾ ਜੇਲ੍ਹ ਭੇਜਣਾ ਵਾ। ਨਹੀਂ, ਇਹ ਜ਼ਖਮੀ ਹੋਇਆ ਕਿਸ ਤਰ੍ਹਾਂ? ਸਾਰਾ ਨਾ ਹੋਇਆ। ਕਿਹਨੇ ਮਾਰੇ ਨੇ ਫਿਰ? ਡੋਗਰਾ ਸਾਡੇ ਪੈਰ ਵੱਜੇ ਨੇ ਜੀ, ਸਾਡੇ ਜਿਹੜੇ ਮੁਜਰਮ ਨੇ ਨਾ ਉਹਨਾਂ ਨੇ ਮਾਰੇ, ਮੁਜਰਮ ਜੱਟ ਨੇ ਤੇ ਮਾਛੀਆਂ ਨੇ ਫੈਰ ਮਾਰੇ। ਮੁਜੰਮਲ ਜੱਟ ਪੁਲਿਸ ਦੇ ਕੋਲ ਆਏ ਨੇ ਡੋਗਰ ਨੇ। ਇੱਥੇ ਪਨਾਹ ਲਈ ਆ, ਪੁਲਿਸ ਦੇ ਆ ਗਏ ਮੇਰੇ ਫਿਰ ਭਾਈ ਇਹਨਾਂ ਨੇ ਕਤਲ ਫੈਰ ਮਾਰੇ। ਕੀਤੇ ਨੇ ਪੁਲਿਸ ਨੇ ਫੈਰ ਨਹੀਂ ਮਾਰੇ ਸਾਡੇ ਪੁੱਤ ਨੂੰ, ਸਾਡੇ ਮੁਜਰਮ ਉਹ ਨੇ। ਮੁਰਜਾ ਮੈਂ ਪੁਲਿਸ ਨੇ ਸਾਡੇ ਨਹੀਂ ਮਾਰੇ? ਨਹੀਂ। ਡੋਗਰ ਨੇ ਸਾਡੇ ਆਪਣਾ ਮਾਛੀ ਜਿਹੜਾ ਹੈਗਾ ਨੇ। ਪੁਲਿਸ ਦੀ ਸਾਜ਼ਬਾਜ਼ ਐਸੀ ਹਾਂਜੀ। ਐਸੀ ਸਾਜ਼ਬਾਜ਼ ਪੁਲਿਸ ਸ਼ਾਦਬਾਦ ਹੈ। ਪੁਲਿਸ ਬੁਲਾਇਆ ਪੁਲਿਸ ਨੇ ਹਾਂਜੀ। ਔਰ ਫਾਇਰ ਉਹਨਾਂ ਨੇ ਮਾਰੇ ਨੇ। ਫੈਰ ਉਹਨਾਂ ਮਾਰੇ। ਪੁਲਿਸ ਦੇ ਕੋਲ ਬਕਾਇਦਾ ਬੈਠੇ ਰਹੇ ਨੇ। ਅੱਛਾ। ਪੁਲਿਸ ਨੇ ਸਾਨੂੰ ਨਹੀਂ ਦੱਸਿਆ ਸਾਡੇ ਘਰ 2 ਰੇਟ ਹੋਏ ਅਸੀਂ ਨੇ। ਉਹਨਾਂ ਨਾਲ ਕਿਉਂ ਦੋਸਤੀ ਹੈ? ਸਾਨੂੰ ਜਨਾਬ ਉਹਨਾਂ ਨਹੀਂ ਪਤਾ ਰੁਪਈਆ ਭਰਿਆ ਜੀ ਪੈਸਾ ਪੁਲਿਸ ਨੇ। ਭਰਿਆ ਹੈ। ਪੁਲਿਸ ਨੂੰ ਪੈਸਾ ਭਰਿਆ ਉਹਨਾਂ ਨੇ, ਸਾਡੇ ਪੁੱਤ ਨੂੰ ਤਾਂ ਫੈਰ ਵੱਜੇ। ਸਾਡੇ ਕੋਲ ਪੈਸਾ ਟਕਾ ਸਾਡੀ ਗੱਲ ਨਹੀਂ ਸੁਣਦੇ ਪੁਲਿਸ ਵਾਲੇ। ਸਾਡੇ ਕੋਲ ਪੈਸਾ ਟਕਾ ਕੋਈ ਨਹੀਂ। ਅਸੀਂ ਬਿਲਕੁਲ ਗਰੀਬ ਹੈ। ਮੈਂ ਘਰ ਦੀਆਂ ਇੱਟਾਂ ਵੇਚ ਆਪਣਾ ਬੱਚਾ ਛਡਾਇਆ ਹੈ। ਮੈਂ ਘਰ ਦੇ ਟੀਵੀ ਵੇਚ ਅਸੀਂ 2 ਵਾਰੀ ਦਰਖਾਸਤ ਦਿੱਤੀ ਸਾਡੇ ਅੱਜ ਤੋਂ ਪਹਿਲਾਂ 2 ਮਹੀਨਾ ਮੈਨੂੰ ਫੈਰ ਵੱਜੇ। ਸਾਡਾ ਪਰਚਾ ਦਵਾਂ ਦਾ ਉਹਨਾਂ ਬੰਦਿਆਂ ਨੇ ਜਿਹੜੇ ਬੰਦਿਆਂ ਫੈਰ ਮਾਰੇ। ਛਡਾਇਆ ਤੇ ਮੈਂ ਮੇਰਾ ਬੱਚਾ ਫੜ ਲੈਂਦੇ। ਤੇ 3 ਵਾਰੀ ਮੈਂ ਥਾਣੇ ਜਾ ਕੇ ਕਿਹਾ ਐਸਐਚਓ ਨੂੰ ਕਿ ਜਾਂ ਸਾਨੂੰ ਫਾਇਰ ਵੱਜੇ ਆ, ਸਾਡੀ ਐਸਐਚਓ ਨੇ ਐਫਆਰ ਹੀ ਨਹੀਂ ਦਰਖਾਸਤ ਲੈ ਗਏ ਹੋ? ਦਰਖਾਸਤ ਦੇ ਕੇ ਆਏ ਅੱਜ ਤੋਂ ਕੋਈ 2 ਮਹੀਨੇ ਪਹਿਲੇ। ਦਰਖਾਸਤ ਇਹ 2 ਮਹੀਨੇ ਪਹਿਲੇ ਦਾ ਵੀ ਵਾਕਿਆ ਹੈ? 2 ਮਹੀਨੇ ਪਹਿਲੇ ਦਾ ਵਾਕਿਆ ਸਾਡੇ ਨਾਲ ਹੋਇਆ, ਫਾਇਰ ਵੱਜੀ। ਨਹੀਂ, ਫਾਇਰ 2 ਮਹੀਨੇ ਪਹਿਲੇ ਵੱਜੇ ਨੇ। ਹਾਂਜੀ, ਸਾਡੀ ਮੋਟਰਸਾਈਕਲ ਚ ਤੁਹਾਡੇ ਮੇਰੇ ਨਹੀਂ, ਹੁਣ ਤੁਹਾਡਾ ਬੱਚਾ ਜਿਹੜਾ ਹੈਗਾ ਫਿਰ ਦੁਬਾਰਾ ਜ਼ਖਮੀ ਹੋਇਆ ਹੈ? ਆ ਦੁਬਾਰਾ ਜ਼ਖਮੀ ਹੋਇਆ ਹੈ ਮੰਗਲ ਵਾਲੇ ਦਿਨ। ਦੁਬਾਰਾ ਫੇਰ ਮਾਰ ਦਿੰਦੇ। ਹਾਂਜੀ, ਦੁਬਾਰਾ ਫੇਰ ਫਾਇਰ ਮਾਰੇ। ਮੇਰੇ ਪੁੱਤ ਤੇ ਬੱਚਾ ਦੇ ਦਿੰਦੇ ਨਜਾਇਜ਼ ਹੀ ਮੇਰੇ ਪੁੱਤ ਨੂੰ ਮੰਗਲ ਵਾਲੇ ਦਿਨ 2 ਵਜੇ ਰਾਤ ਨੂੰ ਫਾਇਰ ਮਾਰੇ ਨੇ। ਮੇਰੇ ਪੁੱਤ ਦੀਆਂ ਬਾਹਾਂ ਬੰਨ ਕੇ ਤੇ ਹੱਥ ਜੋੜ ਕੇ ਅੱਖਾਂ ਨੂੰ ਕੁਰਬਾਨਾ ਦੇ ਕੇ। ਸਾਨੂੰ ਨਹੀਂ ਪਤਾ ਪੁਲਿਸ ਨੇ ਮਾਰੇ ਕਿ ਉਹਨਾਂ ਨੇ ਬੰਦਿਆਂ ਨੇ ਮਾਰੇ। ਕਿੰਨੇ ਬੱਚੇ ਸਾਨੂੰ ਫਾਇਰ ਉਹਨਾਂ ਨੇ ਮਾਰੇ ਆ, ਡੋਗਰਾਂ ਨੇ ਤੇ ਮਾਛੀਆਂ ਤੇ ਮੁਜੰਮਲ ਜੱਟ ਨੇ ਮਾਰੇ ਫਾਇਰ। ਜਿਹੜਾ 18 ਸਾਲਾਂ ਦਾ ਕਮਾਉਣ ਵਾਲਾ ਮੇਰਾ ਬੱਚਾ ਹੈ, ਹੁਣ ਉਹਦੀ 20 ਸਾਲ ਉਮਰ ਹੁੰਦਾ ਹੀ ਜੋ ਮੇਰਾ ਬੱਚਾ 18 ਸਾਲਾਂ ਤੋਂ ਹੋਇਆ, ਜੋ ਮੇਰਾ ਬੱਚਾ ਮਦਈ ਬਣ ਗਿਆ, ਇਹ ਪੇਸ਼ ਪੈ ਗਈ ਦੁਨੀਆ ਮੇਰੇ ਪੁੱਤ ਦੀ। ਕੋਈ ਨਹੀਂ ਮੇਰੇ ਪੁੱਤ ਦਾ ਅੱਜ ਤਾਈਂ ਬਣਿਆ, ਨਾ ਮੇਰੇ ਬੱਚੇ ਦਾ ਕੋਈ ਤਾਇਆ बनता, ना कोई चाचा बनता, ना कोई मदद करता मेरे। ये नाजरीन सूरत हाल है। दुश्मनियाँ जो होती हैं नाजरीन इस तरह से जो होती है ख़ानदानों को निकल जाती हैं। और फिर नाजरीन पुलिस का निज़ाम तो आपको पता ही है। इनका ये कहना है कि उन्होंने पुलिस की जो ज़ेर हिरासत जो है वो अपना इनका बच्चा जो है वो
मुलजमान जो है उनके साथ बात हुई है और उसके बाद इनके बेटे को जो मुलजमान है उन्होंने फायर मारे हैं। ਤੁਸੀਂ ਨਾ ਨਾ ਬਿਆਨ नाज़रीन, ये ਤੇਰਾ ਪੁੱਤ ਥਾ ਮਾਰਦਾ ਪੁਲਿਸ ਵਾਲੇ ਕਹਿੰਦੇ ਥਾ ਮਾਰਦਾ ਮੈਂ ਤੇਰਾ ਬੇਟਾ ਅਸੀਂ ਮਰਵਾ ਦਾਂਗੇ, ਚੀਚਾ ਵਤਨੀਆਂ ਬਣਵਾ ਦਗੇ, ਇੱਥੋਂ ਮਰਵਾ ਦਗੇ, ਅਸੀਂ ਤੁਹਾਡਾ ਬੇਟਾ ਮਰਵਾ ਦੇਵਾਂਗੇ। ਪੁਲਿਸ ਵਾਲੇ ਪੁਲਿਸ ਵਾਲੇ ਕਹਿ ਰਹੇ ਨੇ ਵੀ ਅਸੀਂ ਤੁਹਾਡਾ ਬੇਟਾ ਮਰਵਾ ਦੇਵਾਂਗੇ। ਮੈਂ ਆਪਣੇ ਬੱਚੇ ਹੁਣ ਤੁਹਾਨੂੰ ਕੀ ਡਰ ਹੈ ਕਿ ਉਹਦਾ ਇਨਕਾਊਂਟਰ ਕਰ ਜਾਣਗੇ? 302 ਦੇ ਵਿੱਚ ਵੀ ਹੈ ਨਾ ਤੇ ਸਾਡਾ ਬੱਚਾ ਦਾ ਵੀ ਖਤਰਾ ਹੈ। ਉਹ ਹਾਲ ਕੀਤਾ ਨਾ ਨਹੀਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਪੁਲਿਸ ਮੁਕਾਬਲੇ 'ਚ ਮਾਰ ਦੇਣਗੇ ਤੁਹਾਡੇ ਬੱਚੇ? ਹਾਂਜੀ ਸਾਨੂੰ ਖਤਰਾ ਵਾ। ਮੁਕਾਬਲੇ 'ਚ ਤੇਰੇ 302 ਦਾ ਮੁਜਰਮ ਹੈ ਸਾਡਾ ਬੱਚਾ। ਮੁਕਾਬਲੇ 'ਚ ਤੇਰਾ ਬੇਟਾ ਮਾਰਾ ਲਾਹੌਰ ਭੇਜਿਆ ਜਾਏ। ਜੇ ਤੂੰ ਉਹਨਾਂ ਨੂੰ ਨਾ ਪੇਸ਼ ਕਰੇ ਮੈਂ ਕਿੱਥੋਂ ਕਰਾਂ? ਮੇਰੇ ਕੋਲ ਬੱਚੇ ਨਹੀਂ ਹੈਗੇ। ਕਹਿੰਦਾ ਪੇਸ਼ ਕਰ ਦੋ। ਚੀਚਾ ਦੇ ਨਾ ਭੇਜਣ। ਨਾ ਭੇਜ। ਸਾਡਾ ਬੱਚਾ ਜੇ ਮੁਜਰਮ ਹੈ ਨਾ ਸਾਡਾ ਬੱਚਾ ਲਾਹੌਰ ਦੇ ਏਰੀਆ 'ਚ ਰਵੇ ਉਹਦੇ ਤੇ ਬੰਦੇ ਸਾਨੂੰ ਖਤਰਾ ਹੈ। जी नाज़रीन, यहाँ पर देखें, यहाँ पर जो भी हो जाए मीडिया जवाबदार होएगी। ये नाज़रीन बड़ी जज्बाती है उसकी वालदा बच्चे की, उसको खतरा है कि उसके बेटे को फेक एनकाउंटर में पुलिस मुकाबले में मार दिया जाएगा। नाज़रीन ये मेरी नो नाल मैनू सुनन दे करन दे गल कि नहीं करन ये नाज़रीन, यहाँ पे ये जो मवालदा है उसका खदशा है कि उसके बेटे को नाहक पुलिस मुकाबले में कत्ल कर दिया जाएगा। यहाँ पर ये चीज़ अब मंजर आम पर आ गई है कि इनके बच्चे को हिरासत में कत्ल कर दिया जाएगा, ये इनका कहना है। नाज़रीन इस सारे मामले की जांच होनी चाहिए। इनका ये कहना है कि जब से इनके दो भाई कत्ल किए गए हैं उस कत्ल के अंदर जब इनका बेटा मुद्दई बना है तो उसको इस कत्ल के अंदर मुद्दई बनने की सज़ा दी जा रही है और वो बासर लोग हैं मुलजमान और वो पुलिस के साथ साज़बाज़ कर चुके हुए हैं। बड़ा पैसा गलाया है जिसकी वजह से इनकी सुनवाई नहीं हो रही। नाज़रीन इस मामले के अंदर जो है बड़ी सतह के ऊपर जो है एक कमेटी या किसी भी किस्म की जो IG पंजाब हैं उनको भी चाहिए कि इसको देखें और इसके साथ साथ CC पे लाहौर भी जो है वो इस मामले की जांच करवाएं ताकि दूध का दूध और पानी का पानी हो सके। मैं आपका हो जहांगीर याद इसी के साथ आपसे इजाज़त चाहूँगा। अल्लाह के बाद।